दो बेनतियां ने ध्यान नाल सुननियां ने। ਜਿਹੜੇ ਲਾਈਵ ਸੁਣਦੇ ਅੱਗੇ ਤੋਂ ਅੱਗੇ ਸ਼ੇਅਰ ਕਰਿਓ। ਪਹਿਲੀ ਤੇ ਬੇਨਤੀ, ਜਿਹੜਾ ਤੁਹਾਡਾ ਹਸਪਤਾਲ ਚੱਲ ਰਿਹਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜਿਹਦੇ ਵਿੱਚ ਕੋਈ ਬਿਜ਼ਨਸ ਨਹੀਂ, ਕੇਵਲ ਤੇ ਕੇਵਲ ਭਲਾ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਤੇ ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ। ਐਕਸਰੇ, ਅਲਟਰਾਸਾਊਂਡ, ਖੂਨ ਦੀ ਜਾਂਚ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਭ ਕੁਝ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ ਹੁੰਦਾ, ਸਭ ਨੂੰ ਪਤਾ ਹੈ। ਤੇ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ, ਕਿਉਂਕਿ ਕਈ ਵਾਰੀ ਮਰੀਜ਼ਾਂ ਨੂੰ ਲਿਆਉਣਾ ਪੈਂਦਾ, ਛੱਡਣਾ ਪੈਂਦਾ, ਉਹਦੇ ਲਈ ਬੜੀ ਜ਼ਰੂਰੀ ਸਾਨੂੰ ਐਂਬੂਲੈਂਸ ਚਾਹੀਦੀ ਹੈ। ਅੰਦਾਜ਼ਾ 10-11 ਲੱਖ ਦੇ ਕਰੀਬ ਉਹ ਐਂਬੂਲੈਂਸ ਬਣਨੀ ਹੈ। ਤੇ ਮੇਰੀ ਬੇਨਤੀ, ਜਿਹੜੇ ਤੁਸੀਂ ਲਾਈਵ ਸੁਣਦੇ ਹੋ, ਰੋਜ਼ ਜੁੜਦੇ ਹੋ, ਇਹ ਐਂਬੂਲੈਂਸ ਸਾਨੂੰ ਚਾਹੀਦੀ ਹੈ ਤੇ ਚਾਹੀਦੀ ਵੀ ਜਲਦੀ ਹੈ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਜਿਹੜੇ ਪ੍ਰੇਮੀ ਕੋਈ ਐਂਬੂਲੈਂਸ ਦੀ ਸੇਵਾ ਕਰ ਸਕਦੇ ਨੇ ਉਹ ਕਰ ਲਓ। ਜੇ ਨਹੀਂ ਕਰ ਸਕਦੇ, ਇੰਨੀ ਵਿੱਤ ਨਹੀਂ ਗੁਰੂ ਨੇ ਦਿੱਤੀ, ਭਾਵੇਂ ਇੱਕ ਕਿਣਕਾ ਜਿਹੜਾ 10,000 ਸੇਵਾ ਪਾ ਸਕਦਾ ਉਹ ਪਾਵੇ, 5,000 ਵਾਲਾ 5,000 ਪਾਵੇ, ਲੱਖ ਵਾਲਾ ਲੱਖ ਪਾ ਦੇ, 50,000 ਵਾਲਾ 50,000 ਪਾ ਦੇ। ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ, ਰੁਪਈਏ ਵਾਲਾ ਰੁਪਈਆ ਪਾਵੇ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਇਹ ਐਂਬੂਲੈਂਸ ਦੀ ਸੇਵਾ ਦੇ ਵਿੱਚ। ਕਿਉਂਕਿ ਜਦੋਂ ਮਰੀਜ਼ਾਂ ਨੂੰ ਘਰੋਂ ਲਿਆਉਣਾ, ਉਹਨਾਂ ਨੂੰ ਘਰੋਂ ਛੱਡਣਾ, ਉਹ ਅਸੀਸਾਂ ਤੁਹਾਨੂੰ ਮਿਲਣੀਆਂ ਸਿੱਧੀਆਂ। ਇਹ ਵੀ ਭਲਾ ਹੈ ਮਹਾਰਾਜ ਜੀ ਦੀ ਮਿਹਰ ਨਾਲ ਕਿ ਕਿਸੇ ਰੋਗੀ ਨੂੰ ਰਾਹਤ ਮਿਲਣੀ, ਉਹਦੇ ਰੋਗ ਤੋਂ ਜਲਦੀ ਇਲਾਜ ਲਈ ਆਪਣੀ ਜਗ੍ਹਾ ਤੇ ਪਹੁੰਚੇ, ਰਾਹਤ ਮਿਲੇ, ਉਹ ਅਸੀਸਾਂ ਸਿੱਧੀਆਂ ਤੁਹਾਨੂੰ ਮਿਲਣੀਆਂ। ਤੇ ਦੂਜੀ ਬੇਨਤੀ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹੜੀ ਰਸੋਈ ਚੱਲ ਰਹੀ ਹੈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਤੇ ਇੱਕ ਤੁਹਾਨੂੰ ਪਤਾ ਸਭ ਨੂੰ ਗੱਡੀ ਬਣਾਈ ਹੋਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ। ਉਹ ਗੱਡੀ ਹੁਣ ਕਾਫੀ ਬਿਰਧ ਹੋ ਗਈ, ਪੁਰਾਣੀ ਹੋ ਗਈ ਹੈ ਤੇ ਕਾਫੀ ਉਹਦੇ ਤੇ ਖਰਚਾ ਆ ਜਾਂਦਾ ਹੈ, ਪੈਸੇ ਖਾ ਰਹੀ ਹੈ ਗੱਡੀ, ਪੈਸੇ ਲੱਗਦੇ ਨੇ, ਕਦੀ ਕੋਈ ਨੁਕਸ ਕਦੀ ਕੋਈ ਨੁਕਸ। ਉਹ ਗੱਡੀ ਵੀ ਆਪਾਂ ਨਵੀਂ ਬਣਾਉਣੀ, ਉਹ ਵੀ 10-11 ਲੱਖ ਦਾ ਖਰਚਾ ਹੈ। ਇਹ ਟੋਟਲ 21-22 ਲੱਖ ਦਾ ਖਰਚਾ ਹੈ ਦੋਵੇਂ ਗੱਡੀਆਂ ਦਾ। ਤੇ ਇਸ ਗੱਡੀ ਦੇ ਰਾਹੀਂ ਜਦੋਂ ਲੋੜਵੰਦਾਂ ਦੇ ਲਈ ਪ੍ਰਸ਼ਾਦਾ ਜਾਇਆ ਕਰੇਗਾ ਤਿਆਰ ਹੋ ਕੇ ਵੱਖ-ਵੱਖ ਥਾਵਾਂ ਤੇ, ਜਦੋਂ ਗਰੀਬ ਛਕਣਗੇ, ਲੋੜਵੰਦ ਛਕਣਗੇ, ਉਹਨਾਂ ਦੇ ਪੇਟ ਵਿੱਚ ਅੰਨ ਦਾ ਦਾਣਾ ਪਏਗਾ, ਉਹ ਬਰਕਤਾਂ ਤੁਹਾਨੂੰ ਪੈਣਗੀਆਂ ਜਿਹੜੇ ਇਹ ਗੱਡੀ ਦੇ ਵਿੱਚ ਹਿੱਸਾ ਪਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਹੁਣ ਕੋਈ ਸੋਚੇ ਮੈਂ 10-11 ਲੱਖ ਕਿੱਥੋਂ ਕੱਢ ਲਾਂਗਾ। ਜੇ ਤੁਸੀਂ 10-11 ਲੱਖ ਨਹੀਂ ਕੱਢ ਸਕਦੇ ਇਸ ਗੱਡੀ ਲਈ, ਜਿੰਨੀ ਗੁਰੂ ਨੇ ਵਿੱਤ ਦਿੱਤੀ ਹੈ, ਭਾਵੇਂ 1 ਰੁਪਈਆ ਹੈ, ਭਾਵੇਂ 1 ਲੱਖ ਹੈ, ਭਾਵੇਂ 10,000 ਕੱਢ ਸਕਦੇ, 5,000 ਕੱਢ ਸਕਦੇ, ਆਪਣਾ ਦਸਵੰਧ ਜੋ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲਦੀਆਂ ਨੇ, ਸਕਰੀਨ ਸ਼ਾਟ ਲੈ ਲਓ, ਉਹ ਅਕਾਊਂਟਾਂ ਦੇ ਵਿੱਚ ਸੇਵਾ ਪਾ ਸਕਦੇ ਹੋ। QR ਕੋਡ ਵੀ ਚੱਲਦੇ ਨੇ, ਭਾਵੇਂ ਸਿੱਧਾ ਸਕੈਨ ਕਰਕੇ QR ਕੋਡ ਦੇ ਰਾਹੀਂ ਤੁਸੀਂ ਇਹ ਟਰਸਟ ਨੂੰ ਸੇਵਾ ਭੇਜ ਸਕਦੇ ਹੋ। ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਪੇਟੀਐਮ, ਗੂਗਲ ਪੇ ਵੀ ਕਰ ਸਕਦੇ ਹੋ। ਇਹ ਮੇਰੀ ਬੇਨਤੀ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲਦਾ ਹੈ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, 2 ਗੱਡੀਆਂ ਸਾਨੂੰ ਚਾਹੀਦੀਆਂ ਨੇ, ਇੱਕ ਹਸਪਤਾਲ ਲਈ ਐਂਬੂਲੈਂਸ ਚਾਹੀਦੀ ਹੈ ਤੇ ਇੱਕ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਲਈ ਗੱਡੀ ਚਾਹੀਦੀ। ਤੇ ਉਹ ਵੀ ਸਿੱਧਾ ਭਲਾ ਹੈ, ਕਈ ਵਾਰੀ ਉਹਨਾਂ ਨੂੰ ਨਹੀਂ ਮਿਲਦਾ ਖਾਣ ਨੂੰ, ਹਫ਼ਤੇ 'ਚ 2 ਵਾਰੀ ਜਦੋਂ ਗੱਡੀ ਉਹ ਇਲਾਕੇ 'ਚ ਜਾ ਕੇ, ਪਿਆਰਿਓ ਇਹ ਗੱਡੀ ਨਾਲ ਸੇਵਾ ਹੁੰਦੀ ਹੈ, ਪ੍ਰਸ਼ਾਦਾ ਉਹਨਾਂ ਨੂੰ ਮਿਲਦਾ ਜਿਹੜੇ ਕਈ ਦਿਨਾਂ ਤੋਂ ਭੁੱਖੇ। ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਰੋਟੀ ਪਏਗੀ, ਬਰਕਤਾਂ ਕਿਹਨੂੰ ਪੈਣਗੀਆਂ? ਤੁਹਾਨੂੰ ਪੈਣਗੀਆਂ। ਔਰ ਮੈਂ ਗਰੰਟੀ ਨਾਲ ਕਹਿ ਰਿਹਾ, ਇਹੋ ਜੀ ਬਿੱਦ ਗੁਰੂ ਰਾਮਦਾਸ ਬਣਾ ਕੇ ਰੱਖਣਗੇ, ਤੁਹਾਡੇ ਘਰਾਂ ਦੇ ਵਿੱਚ ਸਦਾ ਇਹ ਚੁੱਲ੍ਹੇ ਬਲਦੇ ਰਹਿਣਗੇ, ਲੰਗਰਾਂ ਦੀ ਤੋਟ ਨਹੀਂ ਆਉਣੀ ਤੇ ਤੁਹਾਡੇ ਬੱਚਿਆਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਬਾਪੂ ਦੀਪ ਸਿੰਘ ਨੇ, ਬਾਬਾ ਨਾਨਕ ਨੇ, ਬਾਬਾ ਗੁਰੂ ਰਾਮਦਾਸ ਨੇ ਆਪੇ ਕਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਇਹ ਬਾਪੂ ਸਾਡਾ ਬੜਾ ਵੱਡਾ ਖੰਡੇ ਵਾਲਾ ਬਾਬਾ, ਤੇ ਇਹ ਤੁਹਾਡੇ ਘਰਾਂ 'ਚ ਕਮੀਆਂ ਨਹੀਂ ਰਹਿਣੀਆਂ। ਇਹ ਦੋਵੇਂ ਸੇਵਾਵਾਂ ਦੇ ਵਿੱਚ ਆਪੋ ਆਪਣੀਆਂ ਜੋ ਸੇਵਾਵਾਂ ਪਾ ਕੇ, ਹਿੱਸਾ ਪਾ ਕੇ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਹਰ ਮਹੀਨੇ ਦੀ 27 ਤਰੀਕ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੇ ਸੰਬੰਧ ਦੇ ਵਿੱਚ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। ਇਸ ਵਾਰੀ ਵੀ ਇਹ ਚੁਪਹਿਰਾ ਜਪ ਤਪ ਸਮਾਗਮ 27 ਤਰੀਕ ਨੂੰ ਸਵੇਰੇ 10 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਹੋ ਰਿਹਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ, 10-10, 20-20 ਨੂੰ ਨਾਲ ਲੈ ਕੇ, ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਬਾਬਾ ਦੀਪ ਸਿੰਘ ਜੀ ਪ੍ਰਤੱਖ ਰੂਪ 'ਚ ਬੈਠਦੇ ਨੇ, ਹਰੇਕ ਦੀਆਂ ਝੋਲੀਆਂ ਭਰਦੇ ਨੇ, ਹਰੇਕ ਦੀ ਅਰਦਾਸ ਨੂੰ ਸੁਣਦੇ ਨਹੀਂ, ਮੰਨਦੇ ਨੇ।
किन्ने ही परिवारक मैंबर ने जिन्हां दीयां झोलियां बाबा दीप सिंह जी ने चुपहरा जप तप समागम के दौरान भरियां ने। ते सब नूं मैं बेनती करदा 10-10 20-20 नूं नाल लैके आप जियां ने इस चुपहरा जप तप समागम दे विच आके हाजरियां भरनियां। और जिहड़ियां संगतां तरन तारण साहिब वल्लों आउण वालियां ने जां अमृतसर शहर तो आउण वालियां ने, उधरले पिंडां तो आउण वालियां ने, उन्हां दे चरनां विच बेनती 27 तरीक नूं सवेरे 8:30 वजे बीबी कौलां जी भलाई केंद्र तरन तारण रोड श्री अमृतसर साहिब तो तुहाडे राम तीरथ रोड विखे आउण लई बसां दा गड्डियां दा प्रबंध कीता गया। ये गड्डियां तुहानूं राम तीरथ रोड लै भी आउणगीਆਂ और वापसी छड्ड भी देणगीਆਂ। ये मैसेज नूं वध तो वध शेयर करो, भुल्लिओ ना। 27 तरीक नूं वहीरां घੱਤ के बाबा दीप सिंह साहब कोलों झोलियां भरवाउण वास्ते सारे परिवारक मैंबरां ने जो 10 वजे तो पहले, ये नहीं कि 10 वजे चुपहरा हुंदा तुसीं 11 कोई आवे कोई 12 नहीं, फिर झोलियां इदां प्यारिओ पूरियां नहीं भरदियां। पूरे चुपहरे विच हाजरियां भरनियां। 9:30 वजे ठीक तुसीं राम तीरथ रोड पहुँच जाना, प्रशादा पानी छक के 10 वजे चौंकड़े मार के बह जाना और वेखिओ किवें बाबा दीप सिंह जी तुहाडे ते बख्शिशां दे खाते खोलणगे। ये मेरी बेनती, ये मैसेज नूं वध तो वध अगे तो अगे शेयर कर दिओ तां जो होर संगत लाभ लै सके। ये सारा समागम साडे YouTube चैनल भाई अमनदीप सिंह जी ऑफिशियल चैनल के उत्ते लाइव भी दिखाया जाएगा। वाहिगुरू जी का खालसा, वाहिगुरू जी की फतेह। धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। राम तीरथ रोड बाबा दीप सिंह जी दे घर, दाता बंदी छोड़ पब्लिक स्कूल, बाबा दीप सिंह चैरिटेबल ट्रस्ट विखे कुछ परिवारक मैंबर असी जुड़े हाँ। बेअंत परिवारक मैंबर लाइव के माध्यम राही 3 चैनलों के उत्ते इस वेले लाइव चल रहा है। भाई अमनदीप सिंह जी ऑफिशियल चैनल, भाई अमनदीप सिंह जी मोटिवेशनल चैनल, बाबा दीप सिंह चैरिटेबल ट्रस्ट राम तीरथ रोड, ये तिन्ने चैनलों के माध्यम राही देशों विदेशों च वड्डी गिणती च संगतां जुड़ रही। सब तो पहला सारे परिवारक मैंबरां दे चरणां दे उत्ते सिर झुका के मैं मत्था टेक रहा। मेरा टेकिया होया मत्था करो परवान, आखो धन गुरु रामदास जी, धन गुरु रामदास जी। प्यार न लखो ने जी धन बाबा दीप सिंह। जेड़े लाइव सुन रहे हो तुहाडे तक लिंक पहुंच चुके हैं। हर ग्रुप दे विच ये लिंक शेयर कर दिओ और जिन्हां ने चैनल सबसक्राइब नहीं कीते बचन मन्नो कृपा करके ये 3 चैनल सबसक्राइब कर लो। आओ रोजाना की तरह भावना होई, भावना विच फर्क ना पवे। भावना होई गुरु ग्रंथ साहिब के रूप च गुरु रामदास बैठे, चरणा च बापू दीप सिंह बैठे। 8-10 मिनट वाहिगुरू गुरमंत्र दा जाप, सारी संगत प्यार नाल हाजरी लाओ, कोई रसना मंझी ना रहे जी। वाहिगुरू 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 वाहिगुरू
धन बाबा दीप सिंह जी। वाहिगुरु 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 रामदास जी धन गुरु 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 रामदास जी बाबा दीप सिंह 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 जी जुड़ जाओ बाबा दीप सिंह जी बाबा दीप सिंह जी बाबा दीप सिंह जी वाहिगुरु 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 एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच जान खुशी भी सच एक ओंकार सतनाम करता पुरख निर्भव निर्वैर अकाल मूरत अजूनी गुर प्रसाद जप आद सच जुगाद सच है भी सच जान खुशी भी सच एक ओंकार सतनाम करता पुरख निर्भव निर्वैर अकाल मूरत अजूनी गुर प्रसाद जप आद सच जुगाद सच है भी सच नानक खुशी भी सच एक ओंकार सतनाम करता पुरख निर्भव निर्वैर अकाल मूरत अजूनी गुर प्रसाद जप आद सच जुगाद सच है भी सच नानक खुशी भी सच एक ओंकार सतनाम करता पुरख निर्भव निर्वैर अकाल मूरत अजूनी सैभं
गुर प्रसाद जप आद सच जुगाद सच है सच नानक होसी भी सच। धन गुरु रामदास जी मैं तेरा, धन गुरु रामदास जी मैं तेरा। धन बाबा दीप सिंह जी मैं तेरा, धन बाबा दीप सिंह जी मैं तेरा। मैं तेरा मैं तेरा मैं तेरा तू मेरा। मैं तेरा मैं तेरा मैं तेरा तू मेरा। मैं तेरा मैं तेरा मैं तेरा तू मेरा। धन गुरु रामदास जी मैं तेरा, रामदास जी मैं तेरा। धन बाबा दीप सिंह जी मैं तेरा, बाबा दीप सिंह जी मैं तेरा। वाहेगुरु 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 धन वाहेगुरु। वाहेगुरु वाहेगुरु धन वाहेगुरु। वाहेगुरु 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 वाहेगुरु। मारो वाचा
ਵਾਹਿਗੁਰੂ 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 ਜੀ ਵਾਹਿਗੁਰੂ 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 ਬੋਲੇ ਸੋਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਤੁਹਾਡੇ ਲੱਖ ਸਮਝਾਉਣ ਤੇ ਵੀ ਜੇ ਕੋਈ ਨਾ ਸਮਝੇ, ਸੁਣਿਓ, ਤੁਹਾਡੇ ਲੱਖ ਸਮਝਾਉਣ ਤੇ ਵੀ ਕੋਈ ਨਾ ਸਮਝੇ, ਸਹੀ ਰਸਤੇ ਤੇ ਨਾ ਆਵੇ, ਤੇ ਉਹਦੇ ਲਈ ਪਿਆਰਿਓ ਅਰਦਾਸਾਂ ਕਰੋ। ਅਰਦਾਸਾਂ ਅਰਦਾਸਾਂ ਨਿਤਨੇਮ ਵਧਾ ਵਧਾ ਕੇ ਉਹਦੇ ਲਈ ਜੋਦੜੀਆਂ ਕਰੋ, ਕਿਉਂਕਿ ਉਹ ਬੜੀ ਕਮਜ਼ੋਰ ਆਤਮਾ ਹੈ, ਜਿਹਨੂੰ ਕੱਲੇ ਬੋਲਾਂ ਦੀ ਨਹੀਂ ਲੋੜ, ਬੋਲਾਂ ਦੀ ਨਹੀਂ, ਉਹਨੂੰ ਅੰਦਰੂਨੀ ਸ਼ਕਤੀ ਦੀ ਲੋੜ ਹੈ। ਤੇ ਅੰਦਰੂਨੀ ਸ਼ਕਤੀ ਮਿਲਦੀ ਹੈ ਜਦੋਂ ਤੁਸੀਂ ਭਾਵਨਾ ਦੇ ਨਾਲ ਅਰਦਾਸ ਕਰਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਤੁਸੀਂ ਸ਼ਰਧਾ ਭਾਵਨਾ ਨਾਲ ਅਰਦਾਸ ਕਰੋਗੇ, ਅਸਲੀਅਤ ਦੇ ਵਿੱਚ ਪਿਆਰਿਓ ਸ਼ਕਤੀਹੀਣ ਆਤਮਾ ਦੇ ਲਈ ਸਭ ਤੋਂ ਵੱਡੀ ਦਵਾਈ ਇਹ ਦਵਾਈ ਭਾਵਨਾ ਦੇ ਨਾਲ ਕੀਤੀ ਗਈ ਅਰਦਾਸ। ਤੁਹਾਡੇ ਲੱਖ ਸਮਝਾਉਣ ਤੇ ਵੀ ਬੱਚਾ ਨਾ ਸਮਝ ਰਿਹਾ ਹੋਵੇ, ਨਹੀਂ ਸਮਝ ਰਿਹਾ, ਨਾ ਸਮਝੀਆਂ ਕਰੀ ਜਾਂਦਾ, ਕਰੀ ਜਾਂਦਾ। ਉਹਨੂੰ ਕਿੰਨਾ ਤੁਸੀਂ ਡਾਂਟ ਲਿਆ, ਕਿੰਨਾ ਸਮਝਾ ਲਿਆ, ਪਰ ਕਰੀ ਜਾ ਰਿਹਾ। ਹੁਣ ਏਦਾਂ ਨਹੀਂ ਕਰਨਾ, ਹੁਣ ਤਰੀਕਾ ਬਦਲ ਦਿਓ। ਤਰੀਕਾ ਕੀ? ਵੱਡੇ ਬਾਪੂ ਦੇ ਅੱਗੇ ਜੋਦੜੀਆਂ ਕਰਨੀਆਂ ਸ਼ੁਰੂ ਕਰ ਦਿਓ। ਇੱਕ ਪਾਠ ਵਧਾ ਕੇ, ਦੋ ਪਾਠ ਵਧਾ ਕੇ ਕਿ ਮਹਾਰਾਜ ਬੜਾ ਮੈਂ ਯਤਨ ਕਰ ਲਿਆ, ਪਰ ਇਹ ਧੀ ਹੈ ਮੇਰੀ, ਪੁੱਤਰ ਹੈ ਮੇਰਾ, ਇਹ ਫਲਾਣਾ ਮੈਂਬਰ ਇਹ ਪਰਿਵਾਰ ਦਾ ਸਮਝ ਨਹੀਂ ਰਿਹਾ। ਕਿਰਪਾ ਦਾ ਖਾਤਾ ਖੋਲੋ, ਮੈਨੂੰ ਪਤਾ ਲੱਗ ਗਿਆ ਇਹ ਬੜੀ ਕਮਜ਼ੋਰ ਆਤਮਾ ਹੈ, ਤੇ ਇਹ ਸ਼ਕਤੀਹੀਣ ਆਤਮਾ ਇਸ ਔਗਣ ਤੋਂ ਪਿੱਛੇ ਉਦੋਂ ਹੋਏਗੀ ਜਦੋਂ ਤੁਹਾਡੀ ਸ਼ਕਤੀ ਇਹਦੇ ਨਾਲ ਵਰਤਣ ਲੱਗ ਪਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਪਿਤਾ ਜੀ ਦੀ ਸ਼ਕਤੀ ਵਰਤੇਗੀ ਉਦੋਂ ਜਦੋਂ ਤੁਸੀਂ ਨੇਮ ਵਧਾ ਕੇ ਉਹਦੇ ਲਈ ਦੁਆ ਕਰੋਗੇ, ਉਹਦੇ ਲਈ ਅਰਦਾਸਾਂ ਕਰੋਗੇ। ਹੈ ਜੀ, ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਇਹ ਵੀ ਬੜੀ ਕੰਮ ਆਏਗੀ। ਜਿਨ੍ਹਾਂ ਨੇ ਤੁਹਾਨੂੰ ਦੁਖੀ ਕੀਤਾ ਨਾ, ਉਹਨਾਂ ਨੂੰ ਮਾਫ ਕਰ ਦਿਓ। ਇਹ ਘਰੇਲੂ ਲੈਵਲ ਦੀਆਂ ਗੱਲਾਂ ਨੇ, ਸਮਾਜ ਨੂੰ ਸੁਧਾਰਨ ਦੀਆਂ ਗੱਲਾਂ ਨਹੀਂ ਮੈਂ ਕਰਦਾ। ਜਿਨ੍ਹਾਂ ਨੇ ਤੁਹਾਨੂੰ ਦੁਖੀ ਕੀਤਾ ਉਹਨਾਂ ਨੂੰ ਮਾਫ ਕਰ ਦਿਓ। ਉਹਨਾਂ ਲਈ ਨਹੀਂ, ਆਪਣੀ ਖੁਸ਼ੀ ਦੇ ਲਈ। ਉਹਨਾਂ ਲਈ ਨਹੀਂ, ਆਪਣੀ ਖੁਸ਼ੀ ਦੇ ਲਈ। ਕਿਉਂਕਿ ਜਿੰਨਾ ਤੁਸੀਂ ਯਾਦ ਕਰੋਗੇ ਨਾ ਉਹਨਾਂ ਦੀ ਗਲਤੀ ਨੂੰ, ਓਨਾ ਹੀ ਤੁਸੀਂ ਦੁਖੀ ਹੋਵੋਗੇ। ਆਪਣੀ ਖੁਸ਼ੀ ਦੇ ਲਈ ਮਾਫ ਕਰ ਦਿਓ। ਕੋਈ ਨਹੀਂ, ਆਹ ਹਿੱਸਾ ਨਾ ਲੈ ਲੈ, ਤੂੰ ਲੈ ਲੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਚੀਜ਼ ਹੈ ਨਾ, ਚੱਲ ਮੇਰੇ ਹਿੱਸੇ ਦੀ ਵੀ ਤੂੰ ਲੈ ਜਾ, ਤੂੰ ਖੁਸ਼ ਰਹਿ, ਤੂੰ ਖੁਸ਼ ਰਹਿ। ਦੇਖਿਓ ਉਹਦੇ ਵਿੱਚ ਆਨੰਦ ਤੁਹਾਨੂੰ ਕਿੰਨਾ। ਕਲਪਨਾ ਮੁੱਕ ਜਾਏਗੀ, ਕਲਪਨਾ। ਰੱਬ ਦੇ ਉੱਤੇ ਛੱਡ ਦਿਓ, ਬਾਪੂ ਦੇ ਉੱਤੇ ਛੱਡ ਦਿਓ ਡੋਰ। ਬਾਪੂ ਹੁਣ ਤੂੰ ਜਾਣ, ਤੇਰਾ ਕੰਮ ਜਾਣੇ, ਤੂੰ ਜਾਣ, ਤੇਰੀ ਡਿਊਟੀ। ਹੁਣ ਮੈਂ ਆਪਣਾ ਬੜਾ ਜ਼ੋਰ ਲਾ ਲਾ ਕੇ ਥੱਕ ਗਈ ਜਾਂ ਥੱਕ ਗਿਆ, ਪਰ ਇਹ ਕਾਬੂ 'ਚ ਨਹੀਂ ਆ ਰਿਹਾ। ਹੁਣ ਕਿਰਪਾ ਦਾ ਖਾਤਾ ਤੂੰ ਖੋਲ, ਜਿਵੇਂ ਮਰਜ਼ੀ ਖੋਲ, ਮੈਂ ਤੇ ਆਪਣਾ ਆਪ ਹਾਰ ਚੁੱਕਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸਲੀਅਤ ਵਿੱਚ ਅੰਦਰੋਂ ਮਾਫ ਕਰਨਾ, ਅੰਦਰੋਂ, ਦਿਖਾਵੇ ਲਈ ਨਹੀਂ। ਅੰਦਰੋਂ ਮਾਫੀ ਦੇ ਦਿਓ। ਜਦੋਂ ਅੰਦਰੋਂ ਮਾਫੀ ਦਿਓਗੇ ਨਾ, ਤੁਹਾਨੂੰ ਇੱਕ ਅਨੋਖੀ ਜੀ ਖੁਸ਼ੀ ਮਿਲੇਗੀ।
अनोखा जिहा सकून मिल, नहीं तो कल्पते रहोगे वही गल सोच सोच, हाए मेरे नाल इदां क्यों कीता, हाए मेरे नाल इदां क्यों कीता, मेरी गल नहीं मन्नी, मैं उस वेले आ गया सी, इन्हें आ हुक्म क्यों नहीं मन्निया। कल्पते रहोगे फिर किन्नी की जिंदगी कल्पना च थोड़ी लंघाउणी आपां, खुशियां च लंघाउणी है, खिड़के लंघाउणी है, मुस्कुराहट दे विच लंघाउणी है। आखो धन गुरु रामदास जी, धन गुरु रामदास जी। प्यार न लखो न जी धन बाबा दीप सिंह जी, इदां नहीं धन बाबा दीप सिंह। फिर उच्ची आवाज विच आखो धन बाबा दीप सिंह जी। अगली गल सुनो, देखो अरदास करनी, किसे नूं माफ करना, अपनी अंदरली खुशी ਵਧਾਉਣੀ है। ये सब चीज़ां, ये सब शक्तियां, ये सब दातां तुहानूं मिलणगीਆਂ पता कदों, जदों आह गल मन्नोगे जिहड़ी मैं करन लगा। जदों साडे मोबाइल दे विच बैलेंस की कमी होवे ते असीं करदे की हां, कई वारी सामने वाले बंदे जिन्हों फोन करना होवे ना, हुण बैलेंस की कमी उहनूं मिस कॉल मार दिंदे आ भी मेरा नौन है, इन्हें मैनूं आपे कॉल कर लैनी, मेरे को बैलेंस घट गया, इदां ही करदे आ ना। बैलेंस की कमी साडे मोबाइल दे विच, असीं सामने वाले नूं मिस कॉल मारती ते सामने वाला करदा की है, जदों फ्री होया उन्हें सानू फिर कॉल कर लिया, उन्हें सानू फोन कर लिया। आखो धन गुरु रामदास जी, धन गुरु रामदास जी। जदों उन्हें मिस कॉल वेखी फिर उन्हें सानू कॉल कीती है, मिस कॉल जदों वेखी है जी, ते साडे अंदर भी विश्वास हुंदा ये मेरा अपना, इनू मिस कॉल मारती है, पक्के तौर दे उत्ते मैनू कॉल करेगा ही करेगा। सुनन वाली गल जे, पक्के तौर ते मैनू कॉल करेगा ही करेगा। क्यों करेगा? एक ते मेरा अपना, दूजा मैनू मिस कॉल मारी है। ते प्यारेओ ये मेरी बेनती है, बेनती आखो धन गुरु रामदास जी, धन गुरु रामदास जी। असी जदों साडे मोबाइल 'च बैलेंस घट होया, अपने रिश्तेदार नूं, अपने साख संबंधी नूं, अपने मित्र दोस्त नूं मिस कॉल मारी, अंदर एक विश्वास हुंदा है ਉਹਦੇ ਕੋਲ बैलेंस भी होएगा तो मैनूं उन्हें कॉल कर लैनी। बस आही रिश्ता अपने बापू दीप सिंह नाल रखो, आही रिश्ता गुरु रामदास नाल रखो। आखो धन गुरु रामदास जी, धन गुरु रामदास जी। अमृत वेले उठ के रोज उन्हों मिस कॉलां देणियां ने आपां, है जी जी। अंदर शक्ति चाहुंदे आ ना, अंदर शक्ति चाहुंदे आ, साडी जिहड़ी आत्मा वो भी बलवान बने, साडे भी अंदर गुण प्रवेश करन वध तो वध गिणती च, साडा भी खिमा वाला सुभाव बन जे, साडा भी दूजियां दे औगणां नूं देख के अणडट करन वाला सुभाव बन जे, मिठ बोलड़ा सुभाव बन जे। ते प्यारेओ फिर अमृत वेले उठ के अपने गुरु रामदास, अपने बापू दीप सिंह नूं रोज मिस कॉलां मारनियां। आखो धन गुरु रामदास जी, धन गुरु रामदास जी। क्योंकि अमृत वेले दुनियावी लाइनां भी बिजी नहीं हुंदियां ते ओदियां लाइनां भी बिजी नहीं जे हुंदियां। आखो धन गुरु रामदास जी, धन गुरु रामदास जी। ਉਹ ਸਾਨੂੰ बैक कॉल करनगे करनगे, पर जदों असी मिस कॉल मारांगे तां करनगे। पहले तेनू अमृत वेले उठ के कुछ समा वाहिगुरू वाहिगुरू करके नितनेम करके बंदगी करके उन्हां नूं मिस कॉल मारनी पैनी। अमृत वेले उठ के तेनू कहना पैना धन गुरु रामदास जी, धन गुरु रामदास जी। तेनू अमृत वेले उठ के कहना पैना धन बाबा दीप सिंह, धन बाबा दीप सिंह, धन बाबा दीप सिंह जी। ये मेरी बेनती है, अमृत वेले रोजाना उठण दी कोशिश करो। जदों अमृत वेले उठदे आ ना, साडे अंदरली बैटरी बापू सारे दिन लई चार्ज कर दिंदा है। महसूस हुंदा है, महसूस जिन्हों मैं अमृत वेले उठ के मिस कॉलां मारियां ने, वो तो मेरे नाल ही तुर पिया जी, वो तो मेरे नाल ही वरतन लग पिया। सो सतगुर प्यारा मेरे जिथे किथे मैनू ले छड़ाई। सानू इक्को कदम चुकना पैना, इक्को कदम उठाउणा पैना अमृत वेले दा। वो तो हजारां करोड़ां कदम अगां बौड़ी करने वास्ते तैयारी करके रखी हुई उन्हें, बौड़ी करने वास्ते वो बैठा है, हजारां कदम साडे वल पुट्टण दे लई बैठा है। ये मेरी बेनती है, बेनती चाहुंदे हो ना दूजियां नूं खिमा करन वाला सुभाव जे,
ਚਾਹੁੰਦੇ ਹੋ ਨਾ ਸਾਡੀ ਆਤਮਾ ਵੀ ਬਲਵਾਨ ਬਣੇ ਤੇ ਇਹ ਕੰਮ ਲਾਜ਼ਮੀ ਤੌਰ ਤੇ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਗੱਲ ਹੋਰ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਇਹ ਵੀ ਬੜੀ ਕੰਮ ਆਉਣ ਵਾਲੀ ਗੱਲ ਹੈ। 3 ਗੱਲਾਂ ਮੈਂ ਕੀਤੀਆਂ ਨੇ, ਇੱਕ ਹੋਰ ਸੁਣੋ ਔਰ ਇਹ ਵੀ ਲਾਈਫ 'ਚ ਬੜੀ ਕੰਮ ਆਏਗੀ। ਔਰ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਮੇਰੀ ਸੁਨਿਮਰ ਬੇਨਤੀ, ਅੱਗੇ ਤੋਂ ਅੱਗੇ ਪ੍ਰੋਗਰਾਮ ਸ਼ੇਅਰ ਜ਼ਰੂਰ ਕਰੋ, ਹਰ ਗਰੁੱਪ 'ਚ ਭੇਜੋ, ਹਰੇਕ ਨੂੰ ਮੈਸੇਜ ਦਿਓ, ਬਈ ਵੇਖ ਜ਼ਰੂਰ ਸੁਣ, ਜ਼ਰੂਰ ਸੁਣ, ਤੇਰੇ ਕੰਮ ਆਉਣ ਵਾਲੀਆਂ ਗੱਲਾਂ ਹੋ ਰਹੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮਹਾਂਪੁਰਖ ਮਿਸਾਲ ਦਿੰਦੇ ਸੀ ਜਿਹੜੀ ਮੈਂ ਗੱਲ ਕਰਨ ਲੱਗਾ। ਕਹਿੰਦੇ ਇੱਕ ਇੱਲ ਨੇ ਨਾ ਮਾਸ ਦਾ ਟੁਕੜਾ ਮੂੰਹ ਦੇ ਵਿੱਚ ਪਾਇਆ, ਉੱਡ ਗਈ। ਮਾਸ ਦੇ ਟੁਕੜੇ ਨੂੰ ਲੈ ਕੇ ਜਦੋਂ ਉੱਡਣਾ ਉਹਨੇ ਸ਼ੁਰੂ ਕੀਤਾ ਨਾ, ਤੇ ਪਿਆਰਿਓ ਬਹੁਤ ਸਾਰੀਆਂ ਇੱਲਾਂ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕਰਤਾ। ਬਹੁਤ ਸਾਰੀਆਂ ਇੱਲਾਂ ਨੇ ਜਦੋਂ ਪਿੱਛਾ ਕਰਨਾ ਸ਼ੁਰੂ ਕੀਤਾ, ਦੂਜੀਆਂ ਇੱਲਾਂ ਝਪੱਟੇ ਮਾਰਨ ਲੱਗ ਪਈਆਂ, ਇਹਨੂੰ ਜ਼ਖਮੀ ਵੀ ਕਰ ਦਿੱਤਾ, ਇਹ ਲਹੂ ਲੁਹਾਨ ਹੋ ਗਈ। ਪਰ ਪਿਆਰਿਓ ਮਾਸ ਨਹੀਂ ਛੱਡ ਰਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀਆਂ ਇੱਲਾਂ ਇਹਦੇ ਵੱਲ ਝਪੱਟੇ ਮਾਰ ਮਾਰ ਕੇ ਪੈਂਦੀਆਂ, ਇਹਨੂੰ ਲਹੂ ਲੁਹਾਨ ਕਰ ਦਿੱਤਾ, ਪਰ ਇਹ ਮਾਸ ਨਹੀਂ ਛੱਡਦੀ। ਇਹਨੇ ਵੇਖਿਆ ਹੁਣ ਮੈਂ ਜ਼ਿਆਦਾ ਜ਼ਖਮੀ ਹੋ ਗਈਆਂ, ਇਹ ਇੱਲਾਂ ਨੇ ਮੈਨੂੰ ਮਾਰ ਦੇਣਾ। ਇਹਨੇ ਕੀਤਾ ਕਿ ਆਪਣੇ ਮੂੰਹ ਚੋਂ ਉਹ ਮਾਸ ਦਾ ਟੁਕੜਾ ਛੱਡ ਦਿੱਤਾ, ਤੇ ਜਦੋਂ ਮਾਸ ਦਾ ਟੁਕੜਾ ਛੱਡਿਆ, ਸਾਰੀਆਂ ਇੱਲਾਂ ਦਾ ਇਹਦੇ ਵੱਲੋਂ ਧਿਆਨ ਹਟਿਆ ਤੇ ਮਾਸ ਦੇ ਟੁਕੜੇ ਵੱਲ ਹੋ ਗਿਆ। ਇੱਲਾਂ ਇਹਨੂੰ ਛੱਡ ਕੇ ਚਲੀਆਂ ਗਈਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਉਹ ਇੱਕ ਵ੍ਰਿਕਸ਼ ਦੇ ਉੱਤੇ ਬਹਿ ਕੇ, ਦਰਖਤ ਦੇ ਉੱਤੇ ਬਹਿ ਕੇ ਸ਼ਾਂਤੀ ਨਾਲ ਆਰਾਮ ਕਰਨ ਲੱਗ ਪਈ। ਮਹਾਂਪੁਰਖ ਸਮਝਾਉਂਦੇ ਸੀ, ਕਹਿੰਦੇ ਪਿਆਰਿਆ, ਜਦ ਤੱਕ ਤੂੰ ਵੀ ਆਪਣੇ ਮੂੰਹ ਦੇ ਵਿੱਚ ਮਾਸ ਦਾ ਟੁਕੜਾ ਫੜਿਆ ਹੈ ਨਾ, ਤੇ ਪਿਆਰਿਆ ਇੱਕ ਚੀਜ਼ ਦਾ ਖਿਆਲ ਰੱਖੀ, ਜਦ ਤੱਕ ਤੂੰ ਮਾਸ ਦਾ ਟੁਕੜਾ ਆਪਣੇ ਮੂੰਹ ਦੇ ਵਿੱਚ ਪਾਇਆ ਹੋਇਆ, ਉਦੋਂ ਤੱਕ ਤੇਰੇ ਉੱਤੇ ਵੀ ਇੱਲਾਂ ਝਪੱਟੇ ਮਾਰਨਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਲਾਂ ਵੀ ਤੇਰੇ ਉੱਤੇ ਝਪੱਟੇ ਮਾਰਨਗੀਆਂ। ਮਾਸ ਦਾ ਟੁਕੜਾ ਕੀ? ਉਹ ਮਾਸ ਦਾ ਟੁਕੜਾ ਹੈ ਕ੍ਰੋਧ ਦਾ, ਉਹ ਮਾਸ ਦਾ ਟੁਕੜਾ ਹੈ ਅਹੰਕਾਰ ਦਾ, ਉਹ ਮਾਸ ਦਾ ਟੁਕੜਾ ਹੈ ਲੋਭ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਮਾਸ ਦਾ ਟੁਕੜਾ ਹੈ ਵਿਕਾਰਾਂ ਦਾ। ਜਦੋਂ ਆਹ ਚੀਜ਼ਾਂ ਤੂੰ ਆਪਣੇ ਅੰਦਰ ਫੜ ਕੇ ਰੱਖੇਗਾ ਨਾ, ਤੇ ਬਾਕੀ ਦੇ ਹਮਲੇ ਵੀ ਤੇਰੇ ਉੱਤੇ ਹੋਣਗੇ ਹੀ ਹੋਣਗੇ, ਕਦੀ ਬਾਹਰੋਂ ਹੋਣਗੇ, ਕਦੀ ਅੰਦਰੋਂ ਹੋਣਗੇ ਹਮਲੇ। ਜੇ ਸੋਭਾ ਦਾ ਟੁਕੜਾ ਫੜ ਕੇ ਰੱਖਿਆ ਹੀ ਆਪਣੇ ਮੁਖ ਦੇ ਵਿੱਚ, ਦੁਸ਼ਮਣ ਪੈਦਾ ਹੋਣੇ ਸ਼ੁਰੂ ਹੋ ਜਾਣੇ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੰਨਾ ਤੂੰ ਧਿਆਨ ਕਰੇਗਾ ਮਾਇਆ ਵੱਲ, ਮਾਇਆ ਮੈਂ ਕਈ ਵਾਰੀ ਕਹਿੰਦਾ ਕੱਲੇ ਨੋਟ ਨਹੀਂ ਹੁੰਦੇ, ਸੋਭਾ, ਵਡਿਆਈ, ਪ੍ਰਤਿਸ਼ਠਾ, ਮੈਂ ਮੇਰਾ ਨਾਮ ਬਣਨਾ ਚਾਹੀਦਾ। ਹਾਂ, ਤੂੰ ਇਸ ਮਾਰਗ ਤੇ ਤੁਰਿਆ, ਗੁਰੂ ਨੇ ਨਾਮ ਬਣਾਉਣਾ ਹੀ ਬਣਾਉਣਾ, ਪਰ ਤੇਰੇ ਅੰਦਰ ਨਾ ਹੋਵੇਗਾ। ਆਹ ਚੀਜ਼ ਆ, ਫਿਰ ਫੜ ਲੈਨੇ ਆਪਾਂ ਚੀਜ਼ ਨੂੰ। ਮੈਂ ਫਲਾਣੀ ਜਗ੍ਹਾ ਤੇ ਗਿਆ, ਲੋਕ ਮੇਰਾ ਵੱਧ ਤੋਂ ਵੱਧ ਸਨਮਾਨ ਕਰਨ, ਦੁਨੀਆ ਨੇ ਕਰਨਾ ਹੈ, ਪਰ ਤੇਰੇ ਅੰਦਰ ਇਹ ਗੱਲ ਨਾ ਹੋਵੇ। ਕੀਤਾ ਠੀਕ, ਨਹੀਂ ਕੀਤਾ ਤਾਂ ਵੀ ਕੋਈ ਗੱਲ ਨਹੀਂ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਪ੍ਰਤਿਸ਼ਠਾ ਪਾਉਣ ਦੇ ਲਈ ਹੱਥ ਪੈਰ ਮਾਰਾਂਗੇ ਨਾ, ਉਦੋਂ ਤੱਕ ਫਿਰ ਦੁਸ਼ਮਣ ਵੀ ਪੈਦਾ ਹੁੰਦੇ ਰਹਿਣਗੇ। ਦੁਸ਼ਮਣ ਬਾਹਰੋਂ ਨਹੀਂ ਕੋਈ ਆਉਂਦੇ, ਜੇ ਬਾਹਰੋਂ ਆਉਂਦੇ ਆ ਨਾ, ਉਹ ਘੱਟ ਨੁਕਸਾਨ ਕਰਦੇ, ਅੰਦਰਲੇ ਦੁਸ਼ਮਣ ਤੇਰਾ ਜ਼ਿਆਦਾ ਨੁਕਸਾਨ ਕਰਦੇ ਨੇ। ਅੰਦਰਲੇ ਦੁਸ਼ਮਣ ਜਿਹੜੀ ਹਰ ਵੇਲੇ ਮੈਂ ਪਨਪਦੀ ਰਹਿੰਦੀ, ਉਹ ਜ਼ਿਆਦਾ ਨੁਕਸਾਨ ਕਰਦੀ ਹੈ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਦੋਂ ਤੱਕ ਪਕੜ ਰੱਖਾਂਗੇ ਨਾ, ਪਕੜ ਕਿਸੇ ਵੀ ਚੀਜ਼ ਦੀ। ਕਈ ਵਾਰੀ ਬੰਦਾ ਕਹਿੰਦਾ ਮੈਂ ਅਹੰਕਾਰ ਨਹੀਂ ਕਰਦਾ, ਕਈ ਵਾਰੀ ਆਹੀ ਚੀਜ਼ ਦੀ ਪਕੜ ਆ ਜਾਂਦੀ, ਮੈਂ ਅਹੰਕਾਰ ਨਹੀਂ ਕਰਦਾ। ਇਹ ਵੀ ਅਹੰਕਾਰ ਹੀ ਹੁੰਦਾ, ਮੈਂ ਅਹੰਕਾਰ ਨਹੀਂ ਕਰਦਾ, ਮੈਂ ਤੇ ਸੇਵਾ ਕਰਦਾ, ਮੈਂ ਬੜੀ ਸੇਵਾ ਕਰਦਾ। ਸੇਵਾ ਦਾ ਵੀ ਕਈ ਵਾਰੀ ਮਾਣ ਆ ਗਿਆ। ਮੈਂ ਇੰਨੀਆਂ ਸੇਵਾਵਾਂ ਸ਼ੁਰੂ ਕੀਤੀਆਂ, ਅੰਦਰ ਪਕੜ ਕੇ ਰੱਖੀ ਇਹ ਚੀਜ਼, ਪਕੜ ਕੇ ਕਿ ਮੇਰੇ ਵਰਗਾ ਸੇਵਾਦਾਰ ਕੋਈ ਨਹੀਂ, ਮੇਰੇ ਵਰਗਾ ਚੰਗੇ ਕੰਮ ਕਰਨ ਵਾਲਾ ਕੋਈ ਨਹੀਂ, ਮੈਂ ਕਰਦਾ। ਦੂਜਿਆਂ ਨੂੰ ਉਹਦੀ ਚੀਜ਼ ਮਹਿਸੂਸ ਹੋ ਜਾਂਦੀ, ਕਈ ਵਾਰੀ ਬੰਦੇ ਨੂੰ ਨਹੀਂ ਹੁੰਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਜਦੋਂ ਤੱਕ
ਇਹ ਗਲਤ ਚੀਜ਼ਾਂ ਆਪਣੇ ਅੰਦਰ ਫੜ ਕੇ ਰੱਖਾਂਗੇ ਨਾ, ਸੱਚੀ ਗੱਲ ਤੁਹਾਡੇ ਮਿੱਤਰ ਵੀ ਤੁਹਾਡੇ ਦੁਸ਼ਮਣ ਬਣ ਜਾਣਗੇ। ਦੁਸ਼ਮਣ ਹਾਂਜੀ, ਕਿਉਂਕਿ ਤੁਹਾਡੀ ਦ੍ਰਿਸ਼ਟੀ ਨਾਲ ਹੀ ਸ੍ਰਿਸ਼ਟੀ ਬਣਦੀ ਹੈ। ਤੁਹਾਡੀ ਦ੍ਰਿਸ਼ਟੀ ਨਾਲ ਹੀ, ਜਿਹੋ ਜੀ ਦ੍ਰਿਸ਼ਟੀ ਉਹੋ ਜੀ ਸ੍ਰਿਸ਼ਟੀ। ਆਖੋ ਧੰਨ ਗੁਰੂ ਰਾਮਦਾਸ ਜੀ। ਮਾਸ ਦੇ ਟੁਕੜੇ ਫੜ ਕੇ ਰੱਖਾਂਗੇ, ਠੱਗੇ ਜਾਵਾਂਗੇ, ਜ਼ਰੂਰ ਠੱਗੇ ਜਾਵਾਂਗੇ, ਹਰ ਹਾਲ ਵਿੱਚ ਠੱਗੇ ਜਾਵਾਂਗੇ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸੋਭਾ ਵਡਿਆਈ ਮਾਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਨਿੰਦਿਆ ਚੁਗਲੀ, ਦੂਜਿਆਂ ਦਾ ਘਰ ਉਜਾੜਨਾ, ਧੋਖਾ ਦੇਣਾ, ਆ ਸਾਰੇ ਮਾਸ ਦੇ ਟੁਕੜੇ ਨੇ ਸਾਰੇ। ਤੇ ਜੇ ਉੱਡਣਾ ਚਾਹੁੰਦਾ ਹੈ ਨਾ, ਹੁਣ ਤੁਸੀਂ ਸਿਆਣੇ ਹੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਕਈ ਵਾਰੀ ਅਸੀਂ ਕਹਿੰਦੇ ਸਾਡੀ ਸੁਰਤ ਜੁੜਦੀ ਨਹੀਂ। ਆਮ ਲੋਕਾਂ ਦਾ ਸਵਾਲ ਹੁੰਦਾ, ਸੁਰਤ ਨਹੀਂ ਲੱਗਦੀ, ਸੁਰਤ ਨਹੀਂ ਜੁੜਦੀ। ਹੁਣ ਚਿੜੀ ਹੈ, ਕੋਈ ਚਿੜੀ, ਕੋਈ ਪੰਛੀ ਹੈ, ਐਗਜ਼ਾਮਪਲ ਦੇ ਤੌਰ ਤੇ ਗੱਲ ਕਰਦੇ ਹਾਂ, ਕੋਈ ਛੋਟਾ ਜਿਹਾ ਪੰਛੀ ਚਿੜੀ ਹੈ, ਕੋਈ ਤੋਤਾ ਹੈ, ਕੋਈ ਪੰਛੀ ਚਿੱਕੜ ਦੇ ਵਿੱਚ ਡਿੱਗ ਪਿਆ, ਪਰਾਂ ਨੂੰ ਉਹਦੇ ਚਿੱਕੜ ਲੱਗ ਗਿਆ, ਖੰਭਾਂ ਨੂੰ ਉਹਦੇ ਪਰਾਂ ਨੂੰ ਉਹਦੇ ਚਿੱਕੜ ਲੱਗ ਗਿਆ। ਬੜੀ ਕੋਸ਼ਿਸ਼ ਕੀਤੀ ਚਿੜੀ ਦੇ ਉੱਡਣ ਦੀ, ਚਿੱਕੜ ਵਾਲੇ ਖੰਭਾਂ ਦੇ ਨਾਲ ਉੱਡਿਆ ਨਹੀਂ ਜਾ ਰਿਹਾ। ਤੁਸੀਂ ਗਏ, ਦਇਆ ਕੀਤੀ ਉਹਦੇ ਉੱਤੇ, ਉਹ ਚਿੜੀ ਦੇ ਖੰਭਾਂ ਤੇ ਲੱਗਿਆ ਹੋਇਆ ਚਿੱਕੜ ਪਾਣੀ ਨਾਲ ਪਿਆਰ ਨਾਲ ਪੋਲੇ ਪੋਲੇ ਸਾਫ਼ ਕਰਤਾ। ਹੁਣ ਜਦੋਂ ਚਿੱਕੜ ਉਤਰਿਆ ਹੈ ਨਾ, ਫਿਰ ਚਿੜੀ ਨੂੰ ਤੁਹਾਨੂੰ ਉੱਡਣਾ ਸਿਖਾਉਣ ਦੀ ਲੋੜ ਨਹੀਂ, ਉੱਡ ਤੇ ਉਹਨੇ ਆਪੇ ਹੀ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਸੁਰਤ ਲੱਗ ਆਪੇ ਹੀ ਜਾਣੀ, ਜੁੜ ਆਪੇ ਹੀ ਜਾਣੀ। ਜਦੋਂ ਅਸੀਂ ਇਹ ਮਾਸ ਦੇ ਟੁਕੜੇ, ਜਦੋਂ ਇਹ ਚਿੱਕੜ ਛੱਡਾਂਗੇ, ਫਿਰ ਆਪੇ ਧਿਆਨ ਲੱਗਣਾ ਸ਼ੁਰੂ ਹੋ ਜਾਣਾ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਪਿਆਰਿਓ, ਕਈ ਵਾਰੀ ਅਸੀਂ ਸਰੀਰ ਨਾਲ ਵੀ ਬਹੁਤਾ ਮੋਹ ਪਾਇਆ ਹੁੰਦਾ ਹੈ। ਇਹਦੀ ਸੰਭਾਲ ਕਰਨੀ ਹੈ, ਇਹਦੇ ਰਾਹੀਂ ਨਾਮ ਜਪਣਾ, ਇਹਦੇ ਰਾਹੀਂ ਸੇਵਾ ਕਰਨੀ, ਪਰ ਕਈ ਵਾਰੀ ਬਹੁਤਾ ਸਮਾਂ ਸਰੀਰ ਸਵਾਰਨ ਤੇ ਲਾਇਆ ਹੁੰਦਾ ਹੈ। 2-2 ਘੰਟੇ 3-3 ਘੰਟੇ ਵੀ ਸ਼ੀਸ਼ੇ ਦੇ ਅੱਗੇ ਖਲੋ ਕੇ ਕਦੀ ਪੱਗਾਂ ਸਵਾਰਦੇ, ਕਦੀ ਮੂੰਹ ਸਵਾਰਦੇ ਆ। ਜਿੰਨੀ ਕੁ ਲੋੜ ਸਫਾਈ ਦੀ ਉਨੀ ਜ਼ਰੂਰ ਰੱਖਣੀ ਹੈ, ਪਰ ਹਰ ਵੇਲੇ ਤੇਰਾ ਧਿਆਨ ਇੱਧਰ ਹੀ ਰਵੇ। ਇਹ ਵੀ ਮਾਸ ਦਾ ਟੁਕੜਾ ਹੀ ਤੋਂ ਪਕੜਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਹੁਣ ਸਭ ਗੱਲਾਂ ਦਾ ਪਤਾ ਲੱਗ ਗਿਆ, ਤੇ ਅਸੀਂ ਫਿਰ ਪਿਆਰਿਓ ਦੀਵਾ ਹੱਥ 'ਚ ਫੜਿਆ ਹੋਵੇ ਤੇ ਅੱਗੇ ਆ ਜੇ ਖੂਹ, ਰਾਤ ਦਾ ਵੇਲਾ ਹੈ, ਦੀਵਾ ਹੱਥ 'ਚ ਫੜਿਆ, ਬੈਟਰੀ ਫੜੀ, ਸਮਝ ਲਓ ਬੈਟਰੀ ਫੜੀ ਹੈ, ਮੋਬਾਈਲ ਦੀ ਬੈਟਰੀ ਜਗਾਈ, ਅੱਗੇ ਖੂਹ ਆ ਗਿਆ, ਬੈਟਰੀ ਫੜੀ, ਅੱਗੇ ਨਜ਼ਰ ਆ ਰਿਹਾ ਖੂਹ, ਪਰ ਅਸੀਂ ਜਾਣ ਬੁੱਝ ਕੇ ਉਸ ਖੂਹ ਵਿੱਚ ਡਿੱਗੀਏ, ਫਿਰ ਕਸੂਰ ਸਾਡਾ ਹੈ ਕਿ ਕਿਸੇ ਹੋਰ ਦਾ? ਸਾਡਾ ਹੀ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਦੁਖੀ ਅਸੀਂ ਤਾਂ ਹੀ ਆ ਜਦੋਂ ਗਲਤ ਸੰਬੰਧ ਬਣਾਉਂਦੇ ਆ। ਦੁਖੀ ਅਸੀਂ ਤਾਂ ਹੀ ਆ ਜਦੋਂ ਪਿਆਰਿਓ ਅਸੀਂ ਗਲਤ ਚੀਜ਼ਾਂ ਨਾਲ ਜੁੜਦੇ ਆ। ਦੁਖੀ ਅਸੀਂ ਤਾਂ ਹੀ ਆ ਜਦੋਂ ਅਸੀਂ ਮਾਸ ਦਾ ਟੁਕੜਾ ਆਪਣੇ ਮੂੰਹ ਵਿੱਚ ਪਕੜ ਕੇ ਰੱਖਦੇ ਆ। ਇਹ ਗਲਤ ਚੀਜ਼ਾਂ ਛੱਡੀਏ, ਮਾਸ ਦਾ ਟੁਕੜਾ ਛੱਡੀਏ, ਤੇ ਫਿਰ ਅਸੀਂ ਆਟੋਮੈਟਿਕ ਸੁਖੀ ਹੋ ਜਾਵਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਇਹ ਗਲਤ ਤੇ ਸਹੀ ਵਿੱਚ ਫਰਕ ਅਸੀਂ ਆਪ ਹੀ ਕਰਨਾ, ਆਪ ਹੀ। ਬੁੱਧੀ ਦਿੱਤੀ ਹੈ ਗੁਰੂ ਪਿਤਾ ਨੇ, ਦਿਮਾਗ ਦਿੱਤਾ ਸਾਨੂੰ, ਗਲਤ ਸਹੀ ਵਿੱਚ ਫਰਕ ਵੀ ਆਪੇ ਕਰਨਾ, ਤੇ ਬੈਟਰੀ ਹੱਥ ਵਿੱਚ ਲੈ ਕੇ ਖੂਹ 'ਚ ਡਿੱਗਣਾ ਨਹੀਂ। ਜੇ ਪਤਾ ਲੱਗ ਗਿਆ ਅੱਗੇ ਖੂਹ ਹੈ, ਦਿਸ਼ਾ ਬਦਲ ਕੇ ਨਿਕਲ ਜਾ, ਡਿੱਗਣਾ। ਇਹ ਮੇਰੀ ਬੇਨਤੀ ਹੈ, ਸਿਆਣੇ ਬਣੀਏ, ਅਕਲਮੰਦ ਬਣੀਏ, ਅਕਲ ਨਾਲ ਹੀ ਸਾਰੇ ਕੰਮ ਹੋਣੇ ਨੇ। ਮਹਾਰਾਜ ਨੇ ਇੱਥੋਂ ਤੱਕ ਵੀ ਕਹਿ ਦਿੱਤਾ, ਅਕਲੀ ਪਾਈਏ ਮਾਣ, ਅਕਲੀ ਪੜ ਕੇ ਬੂਝੀਏ, ਅਕਲੀ ਕੀਚੇ ਦਾਨ। ਹੈ ਜੀ, ਅਕਲ ਦੇ ਨਾਲ ਹੀ ਸਾਰੇ ਕੰਮ ਹੋਣੇ ਨੇ, ਅਕਲ ਨਾਲ ਹੀ। ਤੇ ਅਕਲ ਸਾਨੂੰ ਮਿਲਣੀ ਕਿੱਥੋਂ? ਬਾਪੂ ਜੀ ਕੋਲੋਂ। ਆਖੋ ਧੰਨ ਗੁਰੂ ਰਾਮਦਾਸ ਜੀ। ਅਕਲ ਸਾਨੂੰ ਮਿਲਣੀ ਕਿੱਥੋਂ? ਆ ਸਤ ਸੰਗਤ ਦੇ ਵਿੱਚੋਂ। ਬਾਪੂ ਜੀ ਦੇ ਲੜ ਲੱਗਣਾ ਨਹੀਂ ਛੱਡਣਾ, ਇਹ ਸੰਗਤ ਦੀਆਂ ਘੜੀਆਂ ਨਹੀਂ ਕਦੀ ਛੱਡਣੀਆਂ। ਅਕਲਮੰਦ ਬਣੀਏ, ਸਿਆਣੇ ਬਣੀਏ। ਇਹੋ ਜੀ ਸਿਆਣਪ ਮਾੜੀ ਜਿਹੜੀ ਦੂਜਿਆਂ ਨੂੰ ਨੀਵਾਂ ਵਿਖਾਵੇ, ਪਰ ਸਿਆਣਾ ਤੇ ਹੋਣਾ ਚਾਹੀਦਾ ਨਾ। ਗੁਰਸਿੱਖੀ ਗੁਰਸਿੱਖ ਸੁਣੇ, ਅੰਦਰੋਂ ਸਿਆਣਾ ਬਾਹਰੋਂ ਭੋਲਾ। ਹੈ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸਹੀ ਤੇ ਗਲਤ ਵਿੱਚ ਅੰਤਰ ਸਮਝਣ ਦੇ ਲਈ ਨਿਤਾ ਪ੍ਰਤੀ ਸੰਗਤ ਕਰੋ, ਨਿਤਾ ਪ੍ਰਤੀ
ਅੰਮ੍ਰਿਤ ਵੇਲੇ ਜਾਗੋ, ਨਿਤਾ ਪ੍ਰਤੀ ਨਿਤਨੇਮ ਨਾਲ ਜੁੜੋ, ਬਾਣੀ ਨਾਲ ਜੁੜੋ, ਮਹਾਂਪੁਰਖਾਂ ਦੀ ਸੰਗਤ, ਗੁਰਸਿੱਖਾਂ ਦੀ, ਰੰਗ ਰਤਨਿਆਂ ਦੀ ਸੰਗਤ ਕਰੋ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 626 627 ਨੰਬਰ ਅੰਗ ਦੇ ਉੱਤੇ ਇਹ ਸ਼ਬਦ ਦਰਜ। ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਸਾਰੀ ਸੰਗਤ ਪਿਆਰ ਦੇ ਨਾਲ ਇਹ ਸ਼ਬਦ ਗਾਇਓ, ਕੋਈ ਰਸਨਾ ਮੰਝੀ ਨਾ ਰਹਿ ਜਾ। डोरी हाथ तुम्हारे, प्रभ डोरी हाथ तुम्हारे, प्रभ डोरी हाथ तुम्हारे, प्रभ डोरी हाथ तुम्हारे। पढ़ो, प्रभ डोरी हाथ तुम्हारे, प्रभ डोरी हाथ तुम्हारे। तन गुरु रामदास जी, तन गुरु रामदास जी, तन गुरु रामदास जी, तन गुरु रामदास जी। जी बाबा दीप सिंह जी, बाबा दीप सिंह जी। पढ़ो, प्रभ डोरी हाथ तुम्हारे, प्रभ डोरी हाथ तुम्हारे, प्रभ डोरी हाथ तुम्हारे, प्रभ डोरी हाथ तुम्हारे। जी जंत तेरे तारे, जी जंत तेरे तारे, प्रभ डोरी हाथ तुम्हारे। पढ़ो, प्रभ डोरी हाथ तुम्हारे, प्रभ डोरी हाथ तुम्हारे, प्रभ डोरी हाथ तुम्हारे, प्रभ डोरी हाथ तुम्हारे। सोई कराए जो तुद पावे, मोहे से आणप कछु न आवे। सोई कराए जो तुद पावे,
तुम्हारे, प्रभ डोरी हाथ तुम्हारे, पढ़ो प्रभ डोरी हाथ तुम्हारे, प्रभ डोरी हाथ तुम्हारे। धन गुरु रामदास जी, गुरु रामदास जी, प्यार न लखन जी, धन बाबा दीप सिंह जी, डोरी तुहाडे हथ विच साईं जी, तुहाडे हथ विच, तुहाडे हथ विच। मेरा मात पिता हर राया, 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 कर कृपा प्रतिपालन लागा, करी तेरा कराया, जी जंत तेरे तारे, जी जंत तेरे तारे, पढ़ो प्रभ डोरी हाथ तुम्हारे, प्रभ डोरी हाथ तुम्हारे, प्रभ डोरी हाथ तुम्हारे। गुरु रामदास जी, प्रभ डोरी हाथ तुम्हारे, प्रभ डोरी हाथ तुम्हारे। जे करावे सो करना, नानक दास तेरी सरना, जे करावे सो करना, नानक दास तेरी सरना, जी जंत तेरे तारे, जी जंत तेरे तारे, प्रभ डोरी हाथ तुम्हारे,
तेरे तारे प्रभ डोरे हाथ तुम्हारे, प्रभ डोरे हाथ तुम्हारे, प्रभ डोरे हाथ तुम्हारे। तन गुरु रामदास जी, जी बाबा दीप सिंह जी, तन गुरु रामदास जी, जी बाबा दीप सिंह जी। बाबा दीप सिंह चैरिटेबल ट्रस्ट राम तीरथ रोड श्री ਅੰਮ੍ਰਿਤਸਰ ਸਾਹਿਬ ਵੱਲੋਂ ਸੇਵਾਵਾਂ ਦਾ ਕੁੰਭ ਚੱਲ ਰਿਹਾ, ਸਭ ਨੂੰ ਪਤਾ ਹੈ। ਤੇ ਦੋ ਵੱਡੀਆਂ ਸੇਵਾਵਾਂ ਗੁਰੂ ਪਿਤਾ ਜੀ ਨੇ ਸਾਡੀ ਝੋਲੀ 'ਚ ਪਾਈਆਂ ਨੇ। ਹੁਣ ਮੈਂ ਕੱਲ ਵੀ ਅਰਜ਼ ਕੀਤੀ ਸੀ, ਸਾਨੂੰ ਹਸਪਤਾਲ ਲਈ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, 20 ਰੁਪਈਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ, ਜਿਹਦੇ 'ਚ ਇੱਕੋ ਛੱਤ ਥੱਲੇ ਸਾਰੇ ਲਾਗਤ ਮੁੱਲ ਨਾਲ ਇਲਾਜ ਹੁੰਦੇ ਨੇ। ਆ ਕੇ ਆਪਣੀਆਂ ਅੱਖਾਂ ਨਾਲ ਵੇਖੋ, ਅਲਟਰਾਸਾਊਂਡ, ਐਕਸ-ਰੇ, ਖੂਨ ਦੇ ਜੋ ਲੈਬੋਰਟਰੀ ਦੇ ਖੂਨ ਦੀ ਜਾਂਚ ਦੇ ਸਾਰੇ ਕਾਰਜ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਫੈਸਿਲਿਟੀਆਂ ਨੇ ਬਿਲਕੁਲ ਲਾਗਤ ਮੁੱਲ ਦੇ ਨਾਲ ਇੱਕੋ ਛੱਤ ਥੱਲੇ। ਇਸ ਹਸਪਤਾਲ ਲਈ ਸਾਨੂੰ ਐਂਬੂਲੈਂਸ ਦੀ ਲੋੜ ਹੈ ਤੇ ਐਂਬੂਲੈਂਸ ਤਕਰੀਬਨ 10-11 ਲੱਖ ਦਾ ਖਰਚਾ ਐਂਬੂਲੈਂਸ ਦਾ। ਤੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਕਰਦਾ, ਜੋ ਵੀ ਗੁਰੂ ਪਿਤਾ ਜੀ ਨੇ ਤੁਹਾਨੂੰ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ, ਭਾਵੇਂ ਇੱਕ ਕਿਣਕਾਈ, ਜਿਹਦੀ ਸਮਰੱਥਾ 1000 ਰੁਪਈਆ ਹਿੱਸਾ ਪਾਉਣ ਦੀ ਉਹ ਉਹਨਾਂ ਪਾਵੇ, 10,000 ਦੀ ਉਹ ਉਹਨਾਂ ਹਿੱਸਾ ਪਾਵੇ, 5000 ਦੀ ਹੈ ਉਹ ਉਹਨਾਂ ਹਿੱਸਾ ਪਾਵੇ, ਲੱਖ ਵਾਲਾ ਲੱਖ ਸੇਵਾ ਕਰੇ। ਇਹ ਐਂਬੂਲੈਂਸ ਚਾਹੀਦੀ ਹੈ ਔਰ ਇਸ ਐਂਬੂਲੈਂਸ ਦੇ ਰਾਹੀਂ ਜਦੋਂ ਰੋਗੀ ਇਲਾਜ ਦੇ ਲਈ ਸਹੀ ਸਮੇਂ ਤੇ ਹਸਪਤਾਲਾਂ 'ਚ ਪਹੁੰਚਿਆ ਕਰਨਗੇ ਤੇ ਪਿਆਰਿਓ, ਮੈਨੂੰ ਇਦਾਂ ਮਹਿਸੂਸ ਹੁੰਦਾ ਹੈ ਤੁਹਾਡੇ ਬੱਚਿਆਂ ਨੂੰ, ਤੁਹਾਡੇ ਪਰਿਵਾਰਾਂ ਤੋਂ ਬਿਮਾਰੀਆਂ ਦੂਰ ਕਰਨ ਦੀ ਜ਼ਿੰਮੇਵਾਰੀ ਬਾਬਾ ਦੀਪ ਸਿੰਘ ਆਪਣੀ ਝੋਲੀ 'ਚ ਪਵਾ ਲੈਣਗੇ। ਇਹ ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੀ ਐਂਬੂਲੈਂਸ ਦੀ ਜਿਹੜਾ ਐਂਬੂਲੈਂਸ ਦੀ ਸੇਵਾ ਕਰਨੀ ਚਾਹਵੇ ਉਹ ਉਦਾਂ ਕਰ ਲਵੇ। ਮੰਨ ਲਓ ਨਹੀਂ ਸਮਰੱਥਾ, ਜੋ ਗੁਰੂ ਨੇ ਤੁਹਾਨੂੰ ਕਿਣਕਾ ਦਿੱਤਾ ਉਸ ਮੁਤਾਬਕ ਹਾਜ਼ਰੀ ਲਾਇਓ। ਇੱਕ ਤੇ ਇਹ ਬੇਨਤੀ। ਦੂਸਰਾ, ਜਿਹੜਾ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਹੈ, ਇੱਕ ਰਸੋਈ ਉਹ ਹੈ ਜਿਹਦੇ 'ਚ 2500 ਮੈਂਬਰ ਰੋਜ਼ ਲੰਗਰ ਛਕਦੇ ਨੇ, ਤੇ ਇੱਕ ਗੱਡੀ ਆਪਾਂ ਬਣਾਈ ਹੈ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਲੋੜਵੰਦ ਥਾਵਾਂ ਦੇ ਉੱਤੇ ਜਿਹਦੇ ਰਾਹੀਂ ਲੰਗਰ ਪਹੁੰਚਾਉਣ ਦੀ ਸੇਵਾ ਨਿਭਾਈ ਜਾਂਦੀ। ਤੇ ਉਹਨਾਂ ਥਾਵਾਂ ਤੇ ਲੰਗਰ ਲਾਇਆ ਜਾਂਦਾ ਉਸ ਗੱਡੀ ਦੇ ਰਾਹੀਂ ਜਿੱਥੇ ਅੱਤ ਦੀ ਲੋੜ ਹੁੰਦੀ। ਕਈ ਦਿਨਾਂ ਤੋਂ ਬੱਚੇ ਭੁੱਖੇ ਰਹਿੰਦੇ ਨੇ ਕਈ ਇਲਾਕਿਆਂ 'ਚ, ਤੇ ਹਫ਼ਤੇ 'ਚ 2 ਵਾਰੀ 3 ਵਾਰੀ ਉਹਨਾਂ ਇਲਾਕਿਆਂ 'ਚ ਜਦੋਂ ਗੱਡੀ ਜਾਂਦੀ, ਜਦੋਂ ਉਹ ਪੇਟ ਭਰ ਕੇ ਖਾਣਾ ਖਾਂਦੇ ਨੇ, ਬਰਕਤਾਂ ਉਹਨਾਂ ਨੂੰ ਪੈਂਦੀਆਂ ਜਿਹੜੇ ਦਸਵੰਧ ਦਿੰਦੇ ਹੋ। ਉਹ ਸਾਨੂੰ ਉਸ ਗੱਡੀ ਦੀ ਵੀ ਲੋੜ ਹੈ, ਕਿਉਂਕਿ ਉਹ ਗੱਡੀ ਬਿਰਧ ਹੋ ਚੁੱਕੀ ਹੈ, ਕਾਫੀ ਪੁਰਾਣੀ ਹੋ ਗਈ, ਤੇ ਉਹ ਵੀ 10-11 ਲੱਖ ਦੇ ਕਰੀਬ ਗੱਡੀ ਬਣਦੀ ਹੈ। ਤੇ ਮੇਰੀ ਬੇਨਤੀ, ਉਸ ਗੱਡੀ ਦੀ ਪੂਰੀ ਕੋਈ ਸੇਵਾ ਲੈਣੀ ਚਾਹਵੇ ਵਾਹ ਭਲਾ, ਤੇ ਜੇ ਨਹੀਂ ਕੋਈ ਕਰ ਸਕਦਾ, ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ, ਟੀਵੀ ਸਕਰੀਨ ਦੇ ਉੱਤੇ QR ਕੋਡ ਵੀ ਚੱਲਦੇ ਨੇ, ਸਕੈਨ ਕਰਕੇ ਉਸੇ ਵੇਲੇ ਸੇਵਾ ਆਪ ਜੀ ਭੇਜ ਸਕਦੇ ਹੋ। ਤੁਰੰਤ ਦਾਨ ਮਹਾਪੁੰਨ। ਆਖੋ ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਬੰਦਾ ਜਦੋਂ ਸੇਵਾ ਡਿਲੇ ਕਰਦਾ ਨਾ, ਫਿਰ ਮਨ ਆਲਸੀ ਹੁੰਦਾ ਜਾਂਦਾ, ਆਲਸੀ, ਚਲ ਕੋਈ ਨਹੀਂ ਫਿਰ ਕਰ ਲਾਂਗੇ, ਹੁਣ ਆਹ ਲੋੜ ਹੈ, ਇਹ ਚੀਜ਼ ਲਈ ਵਰਤ ਲਈ ਨੇ, ਫਿਰ ਕਰ ਲਾਂਗੇ ਸੇਵਾ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ, ਤੁਰੰਤ ਦਾਨ ਮਹਾਪੁੰਨ, ਬਣਿਆ ਮਨ ਉਸੇ ਵੇਲੇ ਸੇਵਾ ਕਰਦੇ, ਨਹੀਂ ਤੇ ਮਨ ਆਲਸੀ ਬਣ ਜਾਂਦਾ, ਆਲਸੀ। ਮੈਂ ਜਿਵੇਂ ਪਿੱਛੇ ਗੱਲ ਸੁਣਾਈ ਸੀ, ਸੇਠ ਵਸਤੀ ਰਾਮ ਸੀ, ਉਹਨੇ 100 ਚੱਦਰਾਂ ਸੁੱਖ ਲਈਆਂ ਕਿ ਧਾਰਮਿਕ ਸਥਾਨ ਤੇ ਮੈਂ 100 ਚੱਦਰ ਚੜਾਉਣੀ, ਮੇਰੀ ਫਲਾਣੀ ਮਨੋਕਾਮਨਾ ਪੂਰੀ ਹੋ ਜੇ। ਮਨੋਕਾਮਨਾ ਪੂਰੀ ਹੋਈ, ਜਦੋਂ 100 ਚੱਦਰਾਂ ਚੜਾਉਣ ਦੀ ਵਾਰੀ ਕਹਿੰਦਾ ਇੰਨੀਆਂ ਮਹਿੰਗੀਆਂ ਚੱਦਰਾਂ, 100 ਚੱਦਰਾਂ, ਕਹਿੰਦਾ ਚੱਲ 50 ਚੜਾ ਦੇਨੇ। 50 ਦਾ ਜਦੋਂ ਰੇਟ ਪਤਾ ਕੀਤਾ, ਕਹਿੰਦਾ ਅੱਛਾ ਇੰਨੇ ਪੈਸੇ ਲੱਗਣੇ। ਫਿਰ 10 ਤੇ ਆ ਗਿਆ, 10 ਤੋਂ ਫਿਰ ਇੱਕ ਚੱਦਰ ਤੇ ਆ ਗਿਆ, ਕਹਿੰਦਾ ਰੱਬ ਨੂੰ ਕਿਹੜਾ ਘਾਟਾ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਹੈ,
ਮਨ ਬਣੇ ਉਸੇ ਵੇਲੇ ਇਹ QR ਕੋਡ ਦੇ ਰਾਹੀਂ ਤੁਸੀਂ ਸਕੈਨ ਕਰਕੇ ਸੇਵਾ ਸਾਨੂੰ ਭੇਜ ਸਕਦੇ ਹੋ। ਅਕਾਊਂਟ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲਦੀ ਹੈ, ਸਕਰੀਨਸ਼ਾਟ ਲੈ ਲਓ, ਫੋਟੋ ਲੈ ਲਓ, ਆਪਣੀ ਸੇਵਾ ਸਾਨੂੰ ਅਕਾਊਂਟਾਂ ਰਾਹੀਂ ਵੀ ਭੇਜ ਸਕਦੇ ਹੋ। ਤੇ ਫੋਨ ਪੇ, ਗੂਗਲ ਪੇ, पेटीएम भी तुसी जो सेवा कर सकते हो 98 150 99 513 ते। ये मेरी निम्रता सहित बेनती, क्योंकि तुहाडे किणके किणके नाल ही सब कुछ चलता है, तुहाडा किणका किणका समुंदर बन जाता है। ते कोई भी जो परिवारक मैंबर इस सेवा के वड्डे कुंभ दे विच हिस्सा पाउण तो वांझा ना रह जे, ये मेरी बेनती है। दो वड्डियां सेवावां बापू जी ने सानू दित्तियां ने ते ये मौका सांभो, सेवा जिन्नी लुट सकदे हो लुट लो। एंबूलेंस लई ते नाल ये गुरु बाबा नानक जी दी चलदी फिरदी रसोई, ये वड्डियां सेवावां विच सब ने हिस्सा पाउणा, गुरु जी दीयां खुशियां प्राप्त करनियां। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी साध संगत जी, आप जी दे चरनां विच सिमर बेनती। हर ऐतवार ते ऐतवार दाता बंदी छोड़ पब्लिक स्कूल, बाबा दीप सिंह चैरिटेबल ट्रस्ट, राम तीरथ रोड, श्री अमृतसर साहिब विखे चुपहरा जप तप समागम करवाया जाता है। और सारियां संगतां नूं भली भांत पता है जदों संगतां भावना दे नाल, शरधा दे नाल गुरु पिता जी दी गोद दे विच बह के बाबा दीप सिंह जी दीयां वडियाइयां करदियां ने और बाबा दीप सिंह जी दे चरनां दे विच हाजरियां भरदियां ने। गुरु पिता जी दी गोद विच बह के संगतां 5 पाठ जपजी साहिब, 2 पाठ चौपाई साहिब, 1 पाठ सुखमनी साहिब जदों संगतां मिल के प्यार नाल करदियां, चुपहरा कटदियां ने, जप तप समागम विच हाजरियां भरदियां ने। और बाबा दीप सिंह जी फिर सारियां दे बंधनां नूं कटदे ने। तुसीं चुपहरे कटदे हो, बाबा दीप सिंह जी तुहाडी गरीबी नूं कटदे ने। तुसीं चुपहरे कटदे हो, बाबा दीप सिंह तुहाडीआं बिमारियां नूं कटदे ने। मैं हज़ारां तुहानूं प्रेमी इहो जे मिला सकदा ਜਿਹੜੇ हर ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3 ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।